ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ। ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 23 ਜਨਵਰੀ ਦਾ ਦਿਨ 1915 ਗਦਰੀਆਂ ਨੇ ਸਾਹਨੇਵਾਲ 'ਚ ਡਾਕਾ ਮਾਰਿਆ। 23 ਜਨਵਰੀ 1915 ਦੇ ਦਿਨ ਕਰਤਾਰ ਸਿੰਘ ਸਰਾਭਾ ਦੀ ਅਗਵਾਈ ਹੇਠ ਗਦਰ ਪਾਰਟੀ ਦੇ ਕਾਰਕੁਨਾਂ ਨੇ ਸਾਹਨੇਵਾਲ ਲੁਧਿਆਣਾ 'ਚ ਇੱਕ ਵਪਾਰੀ ਦੇ ਘਰ 'ਤੇ ਧਾਵਾ ਬੋਲਿਆ। ਉਹ ਹਥਿਆਰ ਖਰੀਦਣ ਵਾਸਤੇ ਪੈਸੇ ਲੈਣਾ ਚਾਹੁੰਦੇ ਸਨ। ਉਹਨਾਂ ਘਰ 'ਚ ਦਾਖਲ ਹੋ ਕੇ ਪੈਸਿਆਂ ਦੀ ਮੰਗ ਕੀਤੀ, ਪਰ ਜਦ ਉਸਨੇ ਕੁਝ ਨਾ ਦਿੱਤਾ ਤਾਂ ਉਹਨਾਂ ਬੀਬੀ ਸੋਭੀ ਦੇ ਪਤੀ ਦੀ ਕੁੱਟਮਾਰ ਕੀਤੀ ਤੇ ਅਖੀਰ ਉਹਨਾਂ ਦੇ ਘਰ ਪਏ ਗਹਿਣੇ ਲੱਭ ਲਏ। ਇਸ ਮਗਰੋਂ ਉਹ ਗਹਿਣੇ ਲੈ ਕੇ ਚੱਲ ਪਏ। ਇਸ ਦੌਰਾਨ ਇੱਕ ਅਜੀਬ ਘਟਨਾ ਹੋਈ। ਸਰਾਭਾ ਦੇ ਇੱਕ ਸਾਥੀ ਨੇ ਬੀਬੀ ਸੋਭੀ ਦੀ ਕੁੜੀ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਸਰਾਭਾ ਨੇ ਉਸਨੂੰ ਅਜਿਹਾ ਕਰਦਾ ਵੇਖ ਲਿਆ। ਸਰਾਭਾ ਨੇ ਉਸਦੀ ਪਿਸਤੌਲ ਖੋਲ੍ਹੀ ਤੇ ਕਿਹਾ ਕਿ ਉਹ ਉਸ ਕੁੜੀ ਨੂੰ ਭੈਣ ਬਣਾ ਲਵੇ, ਨਹੀਂ ਤਾਂ ਉਸਨੂੰ ਹੁਣੇ ਗੋਲੀ ਮਾਰ ਦੇਵੇਗਾ। ਉਹ ਮੰਨ ਗਿਆ ਤੇ ਉਸਨੂੰ ਭੈਣ ਕਹਿ ਕੇ ਉਸ ਤੋਂ ਮਾਫੀ ਮੰਗੀ ਤਾਂ ਸਰਾਭਾ ਨੇ ਉਸਨੂੰ ਮਾਫ ਕਰ ਦਿੱਤਾ। ਜਦ ਉਹ ਚੱਲਣ ਲੱਗੇ ਤਾਂ ਬੀਬੀ ਸੋਭੀ ਨੇ ਕਿਹਾ ਕਿ ਮੈਂ ਇਹ ਗਹਿਣੇ ਆਪਣੀ ਧੀ ਦੇ ਵਿਆਹ ਵਾਸਤੇ ਰੱਖੇ ਸਨ ਤਾਂ ਸਰਾਭਾ ਰੁਕ ਗਿਆ ਤੇ ਕਿਹਾ, ਚੰਗਾ ਬੀਬੀ, ਇਸ ਚੋਂ ਕੁਝ ਤੂੰ ਰੱਖ ਲੈ, ਕੁਝ ਸਾਨੂੰ ਹਥਿਆਰ ਖਰੀਦਣ ਵਾਸਤੇ ਦੇ। ਇਹ ਸੀ ਇਖਲਾਕ ਸੱਚੇ ਖਾੜਕੂਆਂ ਤੇ ਇਨਕਲਾਬੀਆਂ ਦਾ। 1949 ਡਾਕਟਰ ਅੰਬੇਦਕਰ ਵੱਲੋਂ ਅਕਾਲੀਆਂ ਨੂੰ ਪੰਜਾਬੀ ਸੂਬੇ ਦੀ ਮੰਗ ਕਰਨ ਦੀ ਸਲਾਹ। ਅੰਗਰੇਜ਼ਾਂ ਦੇ ਜਾਣ ਮਗਰੋਂ ਨਵੇਂ ਹਿੰਦੂ ਹਾਕਮਾਂ ਨੇ ਸਿੱਖਾਂ ਨਾਲ ਦੂਜੇ ਦਰਜੇ ਦੇ ਸ਼ਹਿਰੀਆਂ ਵਾਲਾ ਸਲੂਕ ਕਰਨਾ ਸ਼ੁਰੂ ਕਰ ਦਿੱਤਾ। ਪੰਜਾਬ ਦੇ ਗਵਰਨਰ ਚੰਦੂ ਲਾਲ ਤ੍ਰਿਵੇਦੀ ਨੇ 10 ਅਕਤੂਬਰ 1947 ਨੂੰ ਇੱਕ ਸਰਕੂਲਰ ਜਾਰੀ ਕੀਤਾ ਕਿ ਸਿੱਖਸ ਐਜ਼ ਅ ਕਮਿਊਨਿਟੀ ਆਰ ਅ lawless people and are a menace to the law-abiding Hindus in the province. Deputy commissioners should take special measures against them. ਸਿੱਖ ਇੱਕ ਜਰਾਇਮ ਪੇਸ਼ਾ ਕੌਮ ਹੈ ਤੇ ਸੂਬੇ ਦੇ ਇਨਸਾਫ ਪਸੰਦ ਹਿੰਦੂਆਂ ਵਾਸਤੇ ਖਤਰਾ ਹਨ। ਡਿਪਟੀ ਕਮਿਸ਼ਨਰਾਂ ਨੂੰ ਇਹਨਾਂ ਵਿਰੁੱਧ ਖਾਸ ਕਦਮ ਚੁੱਕਣੇ ਚਾਹੀਦੇ ਹਨ। ਸਿੱਖ ਆਗੂ ਉਸ ਸਮੇਂ ਸੋਚ ਵੀ ਨਹੀਂ ਸਨ ਸਕੇ ਕਿ ਭਾਰਤ ਵਿੱਚ ਡੈਮੋਕ੍ਰੇਸੀ ਦੇ ਨਾਅਰੇ ਹੇਠ ਘੱਟ ਗਿਣਤੀਆਂ ਨੂੰ ਦਬੇਲ ਬਣਾਉਣ ਜਾਂ ਅਖਾਤੀ ਸੈਕੂਲਰਿਜ਼ਮ ਦੇ ਨਾਂ ਹੇਠ ਘੱਟ ਗਿਣਤੀ ਧਰਮ ਨੂੰ ਖਤਮ ਕਰਨ ਦੀ ਸਾਜ਼ਿਸ਼ ਹੋਵੇਗੀ। ਬਹੁ ਗਿਣਤੀ ਦੀ ਬੋਲੀ, ਧਰਮ ਤੇ ਕੌਮੀਅਤ ਦੇ ਅਸਰ ਹੇਠ ਸਿੱਖ ਕੌਮ ਨੂੰ ਇੱਕ ਤਰੀਕੇ ਨਾਲ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਸਿੱਖਾਂ ਦੀ ਇੱਕੋ ਇੱਕ ਵਾਹਿਦ ਨੁਮਾਇੰਦਾ ਜਥੇਬੰਦੀ ਸੀ। ਗਿਆਨੀ ਕਰਤਾਰ ਸਿੰਘ ਅਕਾਲੀ ਦਲ ਦਾ ਪ੍ਰਧਾਨ ਸੀ। ਸਵਰਨ ਸਿੰਘ, ਉੱਜਲ ਸਿੰਘ, ਉਦਮ ਸਿੰਘ ਨਾਗੋਕੇ, ਈਸ਼ਰ ਸਿੰਘ ਮਜੈਲ, ਫੇਰੂਮਾਨ ਵਗੈਰਾ ਹੋਰ ਮੌਕਾ ਪ੍ਰਸਤਾਂ ਵਾਂਗੂ ਅਕਾਲੀ ਦਲ ਛੱਡ ਕੇ ਕਾਂਗਰਸ 'ਚ ਜਾ ਕੇ ਅਹੁਦਿਆਂ ਦੀ ਇੰਤਜ਼ਾਰ ਕਰ ਰਹੇ ਸਨ ਜਾਂ ਹਾਸਲ ਕਰ ਚੁੱਕੇ ਸਨ। ਗਿਆਨੀ ਕਰਤਾਰ ਸਿੰਘ ਨੇ ਅਕਾਲੀ ਦਲ ਦੀ ਵਰਕਿੰਗ ਕਮੇਟੀ ਤੋਂ 17 ਮਾਰਚ 1948 ਨੂੰ ਆਪਣੇ ਪੰਜਾਬ ਅਸੈਂਬਲੀ ਤੇ ਪਾਰਲੀਮੈਂਟ ਦੇ ਮੈਂਬਰਾਂ ਨੂੰ ਕਾਂਗਰਸ ਵਿੱਚ ਸ਼ਾਮਲ ਹੋ ਜਾਣ ਲਈ ਮਤਾ ਪਾਸ ਕਰਵਾਇਆ। ਇਸ ਮੌਕੇ ਮਾਸਟਰ ਤਾਰਾ ਸਿੰਘ ਤੇ ਕੁਝ ਹੋਰ ਆਗੂ ਇਸ ਵਾਸਤੇ ਰਾਜ਼ੀ ਨਾ ਹੋਏ, ਪਰ ਉਹਨਾਂ ਨੇ ਫੁੱਟ ਤੋਂ ਡਰਦਿਆਂ ਕੋਈ ਕਾਰਵਾਈ ਨਹੀਂ ਕੀਤੀ। ਇਸ ਮੀਟਿੰਗ 'ਚ ਬਲਦੇਵ ਸਿੰਘ, ਈਸ਼ਰ ਸਿੰਘ ਮਜੈਲ, ਉਦਮ ਸਿੰਘ ਨਾਗੋਕੇ, ਬਾਬਾ ਬਚਿੱਤਰ ਸਿੰਘ ਹਾਜ਼ਰ ਸਨ। ਹਾਲਾਂਕਿ ਇਹਨਾਂ ਦਿਨਾਂ 'ਚ ਗਿਆਨੀ ਕਰਤਾਰ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ 'ਚ ਵੀ ਇਹ ਕਿਹਾ ਸੀ ਕਿ ਅਕਾਲੀ ਦਲ ਵੱਖਰੀ ਹੋਂਦ ਕਾਇਮ ਰੱਖੇਗਾ। ਅਕਾਲੀ ਦਲ ਨੇ ਆਪਣੇ MLAs ਨੂੰ ਕਾਂਗਰਸ 'ਚ ਭੇਜ ਤਾਂ ਦਿੱਤਾ, ਪਰ ਫਿਰਕੂ ਹਿੰਦੂਆਂ ਦੀ ਸੋਚ ਅਜੇ ਵੀ ਉਵੇਂ ਦੀ ਉਵੇਂ ਸੀ। ਇਸ ਦਾ ਪਤਾ ਗੁਰਬਚਨ ਸਿੰਘ ਬਾਜਵਾ ਤੇ ਜਗਜੀਤ ਸਿੰਘ ਮਾਨ MLA ਦੀਆਂ ਅਸੈਂਬਲੀ ਤਕਰੀਰਾਂ ਤੇ ਉਦਮ ਸਿੰਘ ਨਾਗੋਕੇ ਦੇ ਬਿਆਨਾਂ ਤੋਂ ਲੱਗਦਾ ਹੈ। ਉਦਮ ਸਿੰਘ ਨਾਗੋਕੇ ਨੇ ਇੱਕ ਬਿਆਨ 'ਚ ਕਾਂਗਰਸ ਸਰਕਾਰ ਤੇ ਇਲਜ਼ਾਮ ਲਾਉਂਦੇ ਹੋਏ ਕਿਹਾ ਸੀ, ਪੰਜਾਬ 'ਚ 72 ਤੋਂ 96% ਤੱਕ ਗਜ਼ਟਡ ਅਫਸਰ ਹਿੰਦੂ ਹਨ ਤੇ ਉਹ ਸਿੱਖਾਂ ਨਾਲ ਆਮ ਕਰਕੇ ਤੇ ਸਿੱਖ ਮੁਲਾਜ਼ਮਾਂ ਨਾਲ ਖਾਸ ਕਰਕੇ ਬੇਹੱਦ ਵਿਤਕਰਾ ਕਰਦੇ ਨੇ। ਇਸ ਹਾਲਤ ਨੂੰ ਪੈਦਾ ਕਰਨ ਵਿੱਚ ਵਧੇਰੇ ਹੱਥ ਮਹਾਸ਼ਾ ਪ੍ਰੈਸ ਦਾ ਸੀ, ਜਿਸ ਨੇ ਇੱਕ ਵਾਰ ਤਾਂ ਇੱਥੋਂ ਤੱਕ ਵੀ ਲਿਖਿਆ ਕਿ ਸਿੱਖ ਧਰਮ ਦੀ ਨੀਂਹ ਗੁਰੂ ਗੋਬਿੰਦ ਸਿੰਘ ਨੇ ਮੁਸਲਮਾਨਾਂ ਨਾਲ ਲੜਨ ਵਾਸਤੇ ਰੱਖੀ ਸੀ ਤੇ ਹੁਣ ਮੁਸਲਮਾਨ ਜਾ ਚੁੱਕੇ ਹਨ ਤੇ ਸਿੱਖਾਂ ਦੀ ਇਸ ਕਰਕੇ ਹੁਣ ਕੋਈ ਲੋੜ ਨਹੀਂ ਹੈ। ਇਹਨਾਂ ਦਿਨਾਂ 'ਚ ਅੰਮ੍ਰਿਤਸਰ 'ਚ ਇੱਕ ਆਲ ਪਾਰਟੀ ਸਿੱਖ ਕਾਨਫਰੰਸ ਪ੍ਰਿੰਸੀਪਲ ਤੇਜਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਮੰਗ ਕੀਤੀ ਗਈ ਕਿ ਸਿਵਲ ਮਹਿਕਮਿਆਂ ਤੇ ਮਿਲਟਰੀ 'ਚ ਸਿੱਖਾਂ ਨਾਲ ਨੌਕਰੀਆਂ ਤਰੱਕੀਆਂ 'ਚ ਹੋ ਰਹੇ ਵਿਤਕਰਿਆਂ ਦੀ ਪੜਤਾਲ ਵਾਸਤੇ ਇੱਕ ਨਿਰਪੱਖ ਕਮਿਸ਼ਨ ਬਣਾਇਆ ਜਾਵੇ। ਅਜਿਹੇ ਹਾਲਾਤ 'ਚ ਸਾਰੇ ਅਕਾਲੀ MLAs ਨੇ ਗਿਆਨੀ ਕਰਤਾਰ ਸਿੰਘ ਦੀ ਸਰਪ੍ਰਸਤੀ ਹੇਠ ਕਾਂਗਰਸ ਦੇ ਫਾਰਮ ਭਰ ਦਿੱਤੇ ਸਨ। ਹੁਣ ਅਕਾਲੀ MLAs ਪੰਥ ਦੀ ਗੱਲ ਕਰਨ ਜੋਗੇ ਵੀ ਨਹੀਂ ਸਨ ਰਹੇ, ਕਿਉਂਕਿ ਉਹਨਾਂ ਨੂੰ ਕਾਂਗਰਸ ਦੇ ਜ਼ਾਬਤੇ ਹੇਠ ਰਹਿਣਾ ਪੈਣਾ ਸੀ ਜਾਂ ਪਾਰਟੀ ਛੱਡਣੀ ਪੈਣੀ ਸੀ। ਇਸੇ ਸਮੇਂ 24 ਫਰਵਰੀ 1948 ਨੂੰ ਘੱਟ ਗਿਣਤੀਆਂ ਦੀ ਕਮੇਟੀ ਤੇ ਬੁਨਿਆਦੀ ਹੱਕਾਂ ਦੀ ਕਮੇਟੀ ਨੇ ਇੱਕ ਸਬ ਕਮੇਟੀ ਬਣਾਈ। ਇਸ 'ਚ ਨਹਿਰੂ, ਪਟੇਲ, ਅੰਬੇਦਕਰ, ਡਾਕਟਰ ਰਾਜਿੰਦਰ ਪ੍ਰਸਾਦ ਤੇ KM ਮੁਨਸ਼ੀ ਸਨ। ਇਸ ਕਮੇਟੀ ਨੂੰ 23 ਨਵੰਬਰ 1948 ਦੇ ਦਿਨ ਸਿੱਖਾਂ ਨੂੰ ਕੋਈ ਖਾਸ ਹਕੂਕ ਸਪੈਸ਼ਲ ਮਾਈਨੋਰਿਟੀ ਰਾਈਟਸ ਨਾ ਦੇਣ ਦੀ ਹਮਾਇਤ ਕੀਤੀ। 23 ਜਨਵਰੀ 1949 ਦੇ ਦਿਨ ਕੁਝ ਸਿੱਖ ਆਗੂ ਡਾਕਟਰ ਅੰਬੇਦਕਰ ਨੂੰ ਮਿਲੇ ਤੇ ਸਿੱਖਾਂ ਦੀ ਹਾਲਤ ਬਾਰੇ ਗੱਲਬਾਤ ਕੀਤੀ। ਉਹਨਾਂ ਨੇ ਅਕਾਲੀਆਂ ਨੂੰ ਪੰਜਾਬੀ ਸੂਬੇ ਦੀ ਮੰਗ ਕਰਨ ਦੀ ਸਲਾਹ ਦਿੱਤੀ ਤੇ ਕਿਹਾ ਕਿ ਇਸ ਨਾਲ ਘੱਟੋ ਘੱਟ ਉਹ ਇੱਕ ਸੂਬੇ 'ਚ ਤਾਂ ਤਾਕਤ ਵਿੱਚ ਆ ਜਾਣਗੇ ਤੇ ਸਿੱਖਾਂ ਨਾਲ ਧੱਕਾ ਰੋਕ ਸਕਣਗੇ। 23 ਜਨਵਰੀ 1987 ਦੇ ਦਿਨ ਪੁਲਿਸ ਨੇ ਬੋੜ ਸਿੰਘ ਬੋੜ ਤੇ ਸੁੱਖਾ ਸਿੰਘ ਨੂੰ ਨਕਲੀ ਮੁਕਾਬਲਿਆਂ ਸ਼ਹੀਦ ਕੀਤਾ। ਇਹ ਸੀ ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 23 ਜਨਵਰੀ ਦਾ ਦਿਨ।